Bangladesh new border stance signals a shift in its approach to India. Enough is enough. Dhaka is taking a strong stand at the border as Bangladesh-India relations enter a new phase. उन्होंने बीजेपी ਨੂੰ ਕਿਹਾ ਕਿ ਬਈ ਪਹਿਲਾਂ ਜੋ ਸੀ ਕਿ ਹਦਾਇਤ ਇਹ ਸੀ ਕਿ ਬਈ ਟਰਨ ਯੋਰ ਬੈਕ, ਕਿ ਇੰਡੀਆ ਜੋ ਕਰਦਾ ਕਰਨ ਦਿਓ, ਤੁਸੀਂ ਪਿੱਠਵਾ ਕਰਕੇ ਖਲੋਣਾ। ਹੁਣ ਉਹਨੇ ਕਿਹਾ ਬਦਲ ਦਿੱਤਾ, ਦੈਟ ਵਿਲ ਨਾਟ ਹੈਪਨ ਐਨੀ ਮੋਰ। ਬਾਰਡਰ ਹੈ ਪੌਂਟਗ੍ਰਾਮ ਉਪਾਜ਼ਿਲਾ ਔਰ ਲੈਲ ਮੋਹਨਾਰੀ, ਉਹਨਾਂ 'ਚ ਬਾਰਡਰ ਸਿਕਿਉਰਿਟੀ ਫੋਰਸ ਇੰਡੀਆ ਦੀ ਉਹਨਾਂ ਨੇ ਕੰਡਿਆਲੀ ਤਾਰ ਲਾਣੀ ਚਾਹੀ। ਜਿਉਂ ਹੀ ਇਹਨਾਂ ਦੀ ਬੀਜੇਪੀ ਨੂੰ ਬਾਰਡਰ ਗਾਰਡ ਬੰਗਲਾਦੇਸ਼ ਔਰ ਲੋਕਲ ਨੂੰ ਪਤਾ ਲੱਗਾ, ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ। BSF personnel were supervising the construction of the cattle fence, claiming it was not a border fence, ਕਿ ਅਸੀਂ ਕੋਈ ਬਾਰਡਰ ਤੇ ਨਹੀਂ ਸੀ ਲਾ ਰਹੇ, ਇਹ ਤਾਂ ਅਸੀਂ ਡੰਗਰ ਇੱਧਰਲੇ ਉੱਧਰ ਚਲੇ ਜਾਂਦੇ ਨੇ ਉਹਨਾਂ ਨੂੰ ਰੋਕਣ ਲਈ ਲਾ ਰਹੇ ਸੀ। BSF official ਨੇ anonymity ਕਿ ਮੇਰਾ ਨਾਂ ਨਾ ਲੈਣਾ, ਉਹਨੇ ਕਿਹਾ ਕਿ ਬਈ ਇਹ ਜਿਹੜੀ ਅਸੀਂ ਲਾ ਰਹੇ ਸੀ ਫੈਂਸ, 2012 'ਚ ਐਗਰੀਮੈਂਟ ਹੋਇਆ ਸੀ ਸ਼ੇਖ ਹਸੀਨਾ ਦੀ ਸਰਕਾਰ ਨਾਲ, ਉਹਦੇ ਤੇ ਬੇਸਡ ਲਾ ਰਹੇ ਸੀ। ਪਰ ਉਹਨਾਂ ਨੇ ਬੰਗਲਾਦੇਸ਼ ਨੇ ਕਿਹਾ ਵੀ ਹੁਣ ਉਹ ਸ਼ੇਖ ਹਸੀਨਾ ਦੇ ਜਿਹੜੇ ਨੇ ਜ਼ਮਾਨੇ ਗਏ, ਹੁਣ ਇੱਥੇ ਤੁਹਾਨੂੰ ਜਿਹੜਾ ਹੈ ਉਹ ਫੋਲੋ ਕਰਨਾ ਪਏਗਾ ਜੋ ਸਾਡੇ ਬਾਰਡਰ ਤੇ ਅਸੀਂ ਕਰ ਰਹੇ ਹਾਂ। व्यूअर्स वेलकम बैक टू प्रोग्राम। सो इस गलबात करन जा रहे हैं भारत ते बांग्लादेश दे बारे नाल कि भारत ते बांग्लादेश विच कुड़ितन लगातार वधदी जा रही है और बांग्लादेश दे साथ ते BSF ते बांग्लादेश दी फौज विचाले जिहड़ा टकराव हुंदा बचा है और बांग्लादेश दा कहना है कि बहुत हो गया है, हुण असीं अपने हक्कां दी राखी खुद करांगे। सो इस बारे आपां गलबात करन जा रहे हैं। सो असीं चाहांगे कि तुसां इस तरह बने रहना, देखण सुन लई लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? ਦੇਖੋ ਸਾਡੇ ਕੁਝ ਵਿਊਅਰਸ ਨੇ ਕਾਲ ਕਰਕੇ ਐਪਰੀਸ਼ੀਏਟ ਕੀਤਾ ਕਿ ਤੁਸੀਂ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੂੰ ਬਹੁਤ ਪਹਿਲਾਂ ਜਿਹੜਾ ਉਹ ਸਮਝਿਆ ਔਰ ਉਸ ਦੇ ਉੱਤੇ ਤੁਸੀਂ ਲਗਾਤਾਰਤਾ ਨਾਲ ਬਰੀਫਿੰਗ ਕਰ ਰਹੇ ਹੋ। ਔਰ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਤ੍ਰਿਪੁਰਾ ਦੇ 2 ਵੱਡੇ ਮਿਲੀਟੈਂਟ ਗਰੁੱਪਸ ਦੇ ਨਾਲ ਫੋਰਨ ਇੰਡੀਆ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਖੁਦ ਜਾਂਦਾ ਔਰ ਉਹ ਜਿਹੜੀ ਹੈ ਡੀਲ ਸਾਈਨ ਕਰਦੇ ਨੇ, ਕਿਉਂਕਿ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਇਹ ਜਿਹੜੀਆਂ 7 ਸਿਸਟਰ ਸਟੇਟਸ ਨੇ ਇਹਨਾਂ ਦਾ ਰਾਹ ਪੱਧਰਾ ਹੋ ਗਿਆ, ਕਿਉਂਕਿ ਬੰਗਲਾਦੇਸ਼ ਦੀ ਟੈਰੀਟਰੀ ਦੇ ਇੱਕ ਵੱਡੇ ਚੰਕ ਨੂੰ ਇੰਡੀਅਨ ਏਜੰਸੀਆਂ ਨੇ ਆਪਣੇ ਕੰਟਰੋਲ 'ਚ ਰੱਖਿਆ ਹੋਇਆ ਸੀ। ਉਸ ਰਸਤੇ ਨੂੰ ਇਹ ਇਸਤੇਮਾਲ ਕਰ ਰਹੇ ਸੀ ਤ੍ਰਿਪੁਰਾ ਦੇ ਵਿੱਚ ਜਿਹੜਾ ਘੁਸਪੈਠ ਕਰਨ ਲਈ ਵੀ, ਔਰ ਜਿਹੜਾ ਉਹਨਾਂ ਦਾ ਐਸਕੇਪ ਰਾਊਟ ਸੀ ਕਿਉਂਕਿ ਉਹਦੇ 'ਚ ਜਾ ਕੇ ਇੰਡੀਅਨ ਫੋਰਸਿਸ ਬੈਠੀਆਂ ਸੀ ਅਤੇ ਜਿਹੜੇ ਭਾਰਤ ਦੇ ਨਿਸ਼ਾਨਿਆਂ ਨੂੰ, ਭਾਰਤ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜਦੋਂ ਰਿਟਰੀਟ ਕਰਦੇ ਸੀ ਬੰਗਲਾਦੇਸ਼ ਵੱਲੋਂ, ਰਸਤਾ ਬੰਦ ਹੋ ਗਿਆ ਔਰ ਜੇ ਈਵਨ ਕੋਈ ਕ੍ਰਾਸ ਕਰ ਵੀ ਜਾਏ ਤਾਂ ਸ਼ੇਖ ਹਸੀਨਾ ਉਹਨਾਂ ਨੂੰ ਫੜ ਕੇ ਫੜਾ ਦਿੰਦੇ ਸੀ। ਨਤੀਜੇ ਦੇ ਤੌਰ 'ਤੇ ਉਹਨਾਂ ਨੇ ਨਾ ਸਿਰਫ ਉਹਨਾਂ ਦੀਆਂ ਫਰੀडम ਮੂਵਮੈਂਟਸ ਨੂੰ ਨੁਕਸਾਨ ਪਹੁੰਚਾਇਆ, ਆਲਮੋਸਟ 7 ਸੂਬਿਆਂ ਦੇ ਵਿੱਚ ਹੀ ਨਾਰਥ ਈਸਟ ਦੇ ਕੁਛ ਦੇ ਵਿੱਚ ਉਹਨਾਂ ਦੀ ਸਿੱਧੀ ਹਕੂਮਤ ਹੈ, ਜਿਵੇਂ ਅਸਾਮ ਦੇ ਵਿੱਚ ਹੈ, ਮਨੀਪੁਰ ਦੇ ਵਿੱਚ ਹੈ, ਕੁਛ ਦੇ ਵਿੱਚ ਉਹਨਾਂ ਨੇ ਉਹ ਕੋਲੀਸ਼ਨ 'ਚ ਨੇ, ਪਰ ਕੰਟਰੋਲ BJP ਦਾ। ਔਰ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਇਹ ਜਿਹੜਾ ਇਸ ਸਾਰੀ ਡਿਵੈਲਪਮੈਂਟ ਦੇ ਨਾਲ ਇਹਨਾਂ ਦਾ ਕੰਟਰੋਲ ਉੱਥੋਂ ਖਤਮ ਹੋ ਗਿਆ ਔਰ ਮੂਵਮੈਂਟਸ ਰਿਵਾਈਵ ਹੋਣਗੇ। ਔਰ ਇਹ ਦੁਸ਼ਮਣ ਨੇ ਸਾਡੇ ਤੋਂ ਵੀ ਪਹਿਲਾਂ ਚੰਗੀ ਤਰ੍ਹਾਂ ਇਸ ਨੂੰ ਦੇਖ ਲਿਆ ਸੀ, ਐਵੇਂ ਨਹੀਂ ਚੀਕਾਂ ਮਾਰ ਰਹੇ ਹੋ ਕਿ ਭਾਈ ਉੱਥੇ ਹਿੰਦੂਆਂ ਨੂੰ ਮਾਰ ਰਹੇ ਨੇ, ਜੋ ਝੂਠਾ ਪ੍ਰੋਪੇਗੈਂਡਾ ਤਾਂ ਕਿ ਇਹ ਬਹਾਨਾ ਲੱਭਣ ਕਿ ਕਿਵੇਂ ਉਹਨਾਂ ਨੇ ਜਾਣਾ ਹੁਣ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਇਹ ਡਿਵੈਲਪਮੈਂਟਸ ਦੇ 2 ਹਫ਼ਤੇ ਦੇ ਵਿੱਚ ਬੰਗਲਾਦੇਸ਼ ਵੱਲੋਂ ਪਾਕਿਸਤਾਨ ਤੋਂ ਐਮਨੀਸ਼ਨ, RDX ਔਰ ਦੂਸਰੇ ਵੈਪਨ ਮੰਗਣਾ, ਜਿਹੜੇ ਕਿ ਕੋਈ ਇਨਰ ਡਿਫੈਂਸ ਲਈ ਉਹਨਾਂ ਨੇ ਲੋਕਾਂ ਦੇ ਥੋੜ੍ਹੀ ਤੋਪਾਂ ਚਲਾਉਣੀਆਂ, ਕਿ ਵੀ ਇਹ ਤਿਆਰੀ ਕਰ ਰਹੇ ਨੇ ਵੀ ਇਹਨਾਂ ਨੇ ਹੁਣ ਬਾਰਡਰ ਦੇ ਉੱਤੇ, ਔਰ 4000 ਕਿਲੋਮੀਟਰ ਦਾ ਬਾਰਡਰ ਬੰਗਲਾਦੇਸ਼ ਦਾ ਭਾਰਤ ਦੇ ਨਾਲ ਲੱਗਦਾ ਹੈ ਔਰ ਬੰਗਲਾਦੇਸ਼ ਵਾਲੇ ਤਿਆਰੀ ਕਰ ਰਹੇ ਨੇ ਵੀ ਇੱਕ ਨਾ ਇੱਕ ਦਿਨ ਇਹਨਾਂ ਦੇ ਨਾਲ ਸਾਡੀ ਬਾਰਡਰ ਤੇ ਵੀ ਟੱਕਰ ਹੋਣੀ ਹੈ ਔਰ ਉਸ ਦੇ ਲਈ ਉਹ ਜੋ ਵੀ ਲੋੜੀਂਦਾ ਹੈ ਉਹ ਇਕੱਠਾ ਕਰ ਰਹੇ ਨੇ। ਹੁਣ ਅੱਜ ਜਿਹੜੀ ਉਹਨਾਂ ਦੇ ਪ੍ਰੋਮੀਨੈਂਟ ਨਿਊਜ਼ਪੇਪਰ ਦੀ ਖਬਰ, ਜਿਸ ਨੂੰ ਬੜੀ ਡਿਟੇਲ 'ਚ ਉਹਨਾਂ ਨੇ ਦਿੱਤਾ ਹੈ ਕਿ ਆਲਰੇਡੀ ਬਾਰਡਰ ਦੇ ਉੱਤੇ ਜਿਹੜਾ ਭਾਰਤ ਬੰਗਲਾਦੇਸ਼ ਬਾਰਡਰ ਹੈ 4000 ਕਿਲੋਮੀਟਰ ਦਾ, ਜਿਹਦੀ ਨਿਸ਼ਾਨਦੇਹੀ ਹੋਈ ਹੈ, ਉਸ ਦੇ ਉੱਤੇ ਟਕਰਾਅ ਹੁੰਦੇ ਬਚਿਆ
ਔਰ ਉਹਦਾ ਅਸੀਂ ਡਿਸਕਸ ਕਰਾਂਗੇ ਕਿ ਰੀਜ਼ਨ ਕੀ, ਕਿਉਂਕਿ ਬਾਰਡਰ ਦੇ ਉੱਤੇ ਫੌਜ ਤਾਂ ਨਹੀਂ ਹੈ, ਜੇ ਉਹ BSF ਹੈ, ਜਿਵੇਂ ਇੰਡੀਆ ਵੱਲੋਂ ਬਾਰਡਰ ਸਿਕਿਉਰਿਟੀ ਫੋਰਸ ਹੈ, ਤੇ ਬੰਗਲਾਦੇਸ਼ ਦੀ BGB ਹੈ, ਉਹਨੂੰ ਬਾਰਡਰ ਗਾਰਡ ਬੰਗਲਾਦੇਸ਼ ਕਹਿੰਦੇ ਨੇ, ਉਹ ਬਾਰਡਰ ਨੂੰ ਗਾਰਡ ਕਰਦੇ ਨੇ। ਹੁਣ ਖਬਰ ਦੀ ਹੈਡਲਾਈਨ ਆਪਣੇ ਆਪ 'ਚ ਦੱਸਦੀ ਹੈ ਕਿ ਵੀ ਕਿਵੇਂ ਇਹਨਾਂ 3-4 ਹਫ਼ਤਿਆਂ 'ਚ ਸਭ ਕੁਝ ਬਦਲ ਗਿਆ ਭਾਰਤ ਬੰਗਲਾਦੇਸ਼ ਸੰਬੰਧਾਂ 'ਚ। ਪਹਿਲਾ ਹੈਡਲਾਈਨ ਹੈ, ਬੰਗਲਾਦੇਸ਼ ਨਿਊ ਬਾਰਡਰ ਸਟੈਂਸ ਸਿਗਨਲਸ ਏ ਸ਼ਿਫਟ, ਕਿ ਬਾਰਡਰ ਦੇ ਉੱਤੇ ਜੋ ਪਾਲਿਸੀ ਸੀ ਪਹਿਲਾਂ ਬੰਗਲਾਦੇਸ਼ ਦੀ ਭਾਰਤ ਦੇ ਮਾਮਲੇ 'ਚ ਉਹ ਬਦਲ ਗਈ। In its approach to India, Bangladesh new border stance signals a shift in its approach to India. Enough is enough. Dhaka is taking a strong stand at the border as Bangladesh-India relations enter a new phase. ਕਿ ਬੰਗਲਾਦੇਸ਼ ਤੇ ਭਾਰਤ ਦੇ ਸੰਬੰਧ ਇੱਕ ਨਵੇਂ ਦੌਰ 'ਚ ਦਾਖਲ ਹੋ ਰਹੇ ਨੇ ਜਦੋਂ, ਤੇ ਬੰਗਲਾਦੇਸ਼ ਨੇ ਇਹ ਕਿਹਾ ਕਿ ਬਹੁਤ ਹੋ ਗਿਆ, ਬਹੁਤ ਇਨਫ ਇਜ਼ ਇਨਫ ਦਾ ਮਤਲਬ ਹੁੰਦਾ ਹੈ ਕਿ ਬਈ ਬਸ ਰੱਜ ਗਏ, ਹੁਣ ਅਸੀਂ ਤੁਹਾਨੂੰ ਜਵਾਬ ਦੇ ਬਣਾਵਾਂਗੇ, ਬਹੁਤ ਹੋ ਚੁੱਕਿਆ, ਜਿਹਨੂੰ ਕਹਿੰਦੇ ਨਾ ਬਹੁਤ ਹੋ ਗਿਆ, ਇਨਫ ਇਜ਼ ਇਨਫ। ਔਰ ਇਸ ਖਬਰ ਦਾ ਬੇਸਿਸ ਜਿਹੜਾ ਉਹ ਇਹ ਹੈ ਕਿ ਭਾਈ ਜਿੱਥੇ ਸਾਰੀਆਂ ਤਬਦੀਲੀਆਂ ਹੋਈਆਂ ਨੇ, ਔਰ ਇਹ ਜਿਹੜੀ ਖਬਰ ਹੈ ਇਸ ਦਾ ਸੰਬੰਧ ਪਿਛਲੇ ਦਿਨਾਂ ਦੇ ਨਾਲ ਜੁੜਦਾ ਹੈ। ਪਹਿਲਾਂ ਤਾਂ ਉਹਨਾਂ ਨੇ ਇਸ ਸਟੋਰੀ 'ਚ ਕਿਹਾ ਵੀ ਇਸ ਪੀਰੀਅਡ 'ਚ ਕਿਵੇਂ ਕੁੜਿੱਤਣ ਵਧੀ ਹੈ। ਉਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਫਲੱਡਸ ਦਾ ਜ਼ਿਕਰ ਕੀਤਾ ਕਿ ਜਿਹੜੇ ਤਾਜ਼ਾ ਫਲੱਡ ਬੰਗਲਾਦੇਸ਼ 'ਚ ਆਏ ਉਸ ਦੇ ਉੱਤੇ ਬੰਗਲਾਦੇਸ਼ ਦੇ ਲੋਕਾਂ ਦਾ ਵੀ, ਔਰ ਜਿਹੜਾ ਉੱਥੋਂ ਦਾ ਇਸ ਮਾਮਲੇ ਦੇ ਵਿੱਚ ਐਨਵਾਇਰਨਮੈਂਟ, ਫੋਰੈਸਟ ਔਰ ਕਲਾਈਮੇਟ ਚੇਂਜ ਮਿਨਿਸਟਰੀ ਹੈ, ਉਹਨਾਂ ਨੇ ਭਾਰਤ ਨੂੰ ਕ੍ਰਿਟਿਸਾਈਜ਼ ਕੀਤਾ ਕਿ ਉਹਨਾਂ ਨੇ ਜਿਹੜਾ ਡੰਬਰ ਡੈਮ ਸੀ ਉਹਨੂੰ ਉਹਦੇ ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਬੰਗਲਾਦੇਸ਼ ਨੂੰ ਇਨਫੋਰਮ ਹੀ ਨਹੀਂ ਕੀਤਾ। ਨਤੀਜੇ ਦੇ ਤੌਰ 'ਤੇ ਸਾਰੇ ਈਸਟਰਨ ਬੰਗਲਾਦੇਸ਼ 'ਚ 10-10 ਫੁੱਟ ਪਾਣੀ ਹੋ ਗਿਆ, ਕਿਉਂਕਿ ਇਹ ਇੱਕ ਰਵਾਇਤ ਹੈ ਕਿ ਜਦੋਂ ਤੁਸੀਂ ਫਲੱਡ ਗੇਟ ਖੋਲ੍ਹਣੇ ਨੇ, ਜਿਹੜਾ ਕੰਟਰੀ ਨੇਬਰਿੰਗ ਪ੍ਰਭਾਵਿਤ ਹੁੰਦਾ ਉਹਨੂੰ ਤੁਸੀਂ ਦੱਸਣਾ, ਪਰ ਉਹਨਾਂ ਨੇ ਨਹੀਂ ਦੱਸਿਆ। ਔਰ ਇੰਡੀਆ ਨੇ ਬਹਾਨਾ ਲਾਇਆ ਸੀ ਜੀ ਸਾਡੀ ਪਾਵਰ ਫੇਲਿਅਰ ਹੋ ਗਈ ਔਰ ਅਸੀਂ ਉਹਨੂੰ ਦੱਸ ਨਹੀਂ ਸਕੇ। ਫਿਰ ਹੋਮ ਅਫੇਅਰਸ ਮਿਨਿਸਟਰੀ ਦੇ ਐਡਵਾਈਜ਼ਰ ਨੇ ਮਿਸਟਰ ਸਖਾਵਤ ਹੁਸੈਨ, ਬ੍ਰਿਗੇਡੀਅਰ ਜਨਰਲ ਰੈਂਕ ਹੈ, ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੀ BJB ਨੂੰ, ਬਾਰਡਰ ਗਾਰਡ ਆਫ ਬੰਗਲਾਦੇਸ਼ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਟੇਕ ਏ ਫਰਮ ਸਟੈਂਸ ਔਨ ਬਾਰਡਰ ਡਿਫੈਂਸ। ਉਹਨਾਂ ਨੇ BJB ਨੂੰ ਕਿਹਾ ਕਿ ਵੀ ਪਹਿਲਾਂ ਜੋ ਸੀ ਕਿ ਹਦਾਇਤ ਇਹ ਸੀ ਕਿ ਵੀ ਟਰਨ ਯੋਰ ਬੈਕ, ਕਿ ਇੰਡੀਆ ਜੋ ਕਰਦਾ ਕਰਨ ਦਿਓ, ਤੁਸੀਂ ਪਿੱਠ ਕਰਕੇ ਖਲੋਣਾ। ਹੁਣ ਉਹਨੇ ਕਿਹਾ ਬਦਲ ਦਿੱਤਾ, ਦੈਟ ਵਿਲ ਨਾਟ ਹੈਪਨ ਐਨੀ ਮੋਰ, ਇਹ ਹੁਣ ਖਤਮ ਹੋ ਗਈ ਨੀਤੀ। ਫਿਰ ਉਹਨਾਂ ਨੇ, ਕਿਉਂਕਿ ਜਦੋਂ 13 ਅਗਸਤ ਨੂੰ ਢਾਕਾ 'ਚ ਉਹਨਾਂ ਨੇ ਇਹ ਹਦਾਇਤ ਦਿੱਤੀ ਜਦੋਂ ਚੇਂਜ ਹੋਈ, ਹੁਣ ਜਿਹੜੀ ਇੱਕ ਟਕਰਾਅ ਹੁੰਦੇ ਬਚਿਆ ਇਹ ਸੀ ਕਿ ਵੀ ਬਾਰਡਰ ਸਿਕਿਉਰਿਟੀ ਫੋਰਸ ਇੰਡੀਆ ਦੀ, ਉਹਨਾਂ ਨੇ ਇੱਕ ਕੰਡਿਆਲੀ ਤਾਰ ਜਿਹੜੀ ਬਾਰਡਰ ਹੈ ਪੌਂਟਗ੍ਰਾਮ, ਉਪਾਜ਼ਿਲਾ ਔਰ ਲੈਲ ਮੋਹਨਾਰੀ, ਇਹ 2 ਪਲੇਸਿਸ ਹੋਣਗੇ, ਉਹਨਾਂ 'ਚ ਉਹਨਾਂ ਨੇ ਕੰਡਿਆਲੀ ਤਾਰ ਲਾਣੀ ਚਾਹੀ। ਜਿਉਂ ਹੀ ਇਹਨਾਂ ਦੀ BJB ਨੂੰ, ਬਾਰਡਰ ਗਾਰਡ ਬੰਗਲਾਦੇਸ਼ ਔਰ ਲੋਕਲ ਨੂੰ ਪਤਾ ਲੱਗਾ, ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਬਈ ਇਹ ਅਸੀਂ ਇੱਥੇ ਤਾਰ ਨਹੀਂ ਲਾਣ ਦੇਣੀ। ਫਿਰ ਮੈਂਬਰ ਜਿਹੜੇ BSF ਦੇ ਸੀ, ਉਹ ਬਹੁਤ ਸਾਰੇ, ਇਹ ਸਾਰੇ ਕੰਸਟਰਕਸ਼ਨ ਮਟੀਰੀਅਲ ਵੀ ਸੀ, ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਆਪਸੀ ਟਕਰਾਅ ਵੱਧ ਰਿਹਾ ਸੀ। ਔਰ ਉਸੇ ਸ਼ਾਮ ਫਿਰ ਲੈਫਟੀਨੈਂਟ ਜਨਰਲ ਸੈਲਿਮ ਐਲ-ਦੀਨ, ਕਮਾਂਡਰ BGB ਬਟਾਲੀਅਨ, ਉਹਨਾਂ ਨੇ ਕਿਹਾ ਕਿ ਅਸੀਂ ਵੀ ਸਟਰੋਂਗਲੀ ਪ੍ਰੋਟੈਸਟਡ ਐਂਡ obstructed ਦਾ ਵਰਕ, ਉਹ ਜਿਹੜਾ ਕਰ ਰਹੇ ਸੀ ਉਹਨੂੰ ਅਸੀਂ ਰੋਕਿਆ। In the evening, a flag meeting was held between the battalions of both countries near the incident site. Flag meeting ਉਦੋਂ ਹੁੰਦੇ ਜਦੋਂ ਐਨ ਟਕਰਾਅ ਹੋਣ ਤੋਂ ਉਹਨੂੰ ਰੋਕਣ ਲਈ ਹੁੰਦਾ ਕਿ ਜੀ ਇੱਥੇ ਰੋਕ ਦਿਓ, ਤੁਹਾਡੇ ਲੈਵਲ ਦਾ ਇੱਕ ਹਾਇਰ ਆਫੀਸਰ ਦੂਜਾ, ਉਹਨੂੰ ਉਸੇ ਸ਼ਾਮ ਫਿਰ ਫਲੈਗ ਮੀਟਿੰਗ ਹੋਈ। ਉਹਨਾਂ ਨੇ ਕਿਹਾ ਫਾਰ ਨਾਓ ਦਾ ਫੈਂਸ ਕੰਸਟਰਕਸ਼ਨ ਵਰਕ ਇਜ਼ ਹਾਲਟਡ। ਸੋ ਇਹ ਬੰਗਲਾਦੇਸ਼ ਨੇ ਪਹਿਲਾਂ ਐਸਰਟ ਕੀਤਾ ਕਿ ਉਹਨਾਂ ਦਾ ਜਿਹੜਾ ਉਹ ਕੰਡਿਆਲੀ ਤਾਰ ਲਾ ਰਹੇ ਸੀ ਆ ਕੇ, ਉਸ ਕੰਮ ਨੂੰ ਉਹਨਾਂ ਨੇ ਉੱਥੇ ਰੁਕਵਾ ਦਿੱਤਾ। ਹਾਲਾਂ ਹਿੰਦੁਸਤਾਨ ਟਾਈਮਜ਼ ਨੇ ਇਸ ਖਬਰ ਨੂੰ ਕਿਹਾ ਕਿ ਜੀ ਨਹੀਂ, BSF personnel were supervising the construction of the cattle fence, claiming it was not a border fence, ਕਿ ਅਸੀਂ ਕੋਈ ਬਾਰਡਰ ਤੇ ਨਹੀਂ ਸੀ ਲਾ ਰਹੇ, ਇਹ ਤਾਂ ਅਸੀਂ ਡੰਗਰ ਇੱਧਰਲੇ ਉੱਧਰ ਚਲੇ ਜਾਂਦੇ ਨੇ ਉਹਨਾਂ ਨੂੰ ਰੋਕਣ ਲਈ ਲਾ ਰਹੇ ਸੀ। ਹਾਲਾਂ ਉਹ ਜਿਵੇਂ ਕਿ ਡੰਗਰਾਂ ਨੇ
ਉਹ ਅੱਡ ਪਰਮਿਟ ਦਿਖਾਣਾ ਹੋਏ ਵੀ ਇਹ ਫੈਂਸ ਲੱਗੀ ਹੋਏ ਤੇ ਅਸੀਂ ਕ੍ਰਾਸ ਕਰਾਂਗੇ, ਇਹ ਲੱਗੀ ਹੋਏ ਤਾਂ ਅਸੀਂ ਨਹੀਂ ਕਰਾਂਗੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਈ ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਇੱਕ BSF ਅਫੀਸ਼ੀਅਲ ਨੇ ਐਨੋਨਿਮਿਟੀ ਕਿ ਮੇਰਾ ਨਾਂ ਨਾ ਲੈਣਾ, ਉਹਨੇ ਕਿਹਾ ਕਿ ਬਈ ਇਹ ਜਿਹੜੀ ਅਸੀਂ ਲਾ ਰਹੇ ਸੀ ਫੈਂਸ, ਇਹ 2012 'ਚ ਐਗਰੀਮੈਂਟ ਹੋਇਆ ਸੀ ਸ਼ੇਖ ਹਸੀਨਾ ਦੀ ਸਰਕਾਰ ਨਾਲ, ਉਹਦੇ ਤੇ ਬੇਸਡ ਲਾ ਰਹੇ ਸੀ। ਪਰ ਉਹਨਾਂ ਨੇ ਬੰਗਲਾਦੇਸ਼ ਨੇ ਕਿਹਾ ਵੀ ਹੁਣ ਉਹ ਸ਼ੇਖ ਹਸੀਨਾ ਦੇ ਜਿਹੜੇ ਨੇ ਜ਼ਮਾਨੇ ਗਏ, ਹੁਣ ਇੱਥੇ ਤੁਹਾਨੂੰ ਜਿਹੜਾ ਹੈ ਉਹ ਫੋਲੋ ਕਰਨਾ ਪਏਗਾ ਜੋ ਸਾਡੇ ਬਾਰਡਰ ਤੇ ਅਸੀਂ ਕਰ ਰਹੇ ਹਾਂ। ਲੰਬੀ ਚੌੜੀ ਖਬਰ ਹੈ, ਪਰ ਇਸ ਚੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਆਲਰੇਡੀ ਜੇ ਫਲੈਗ ਮੀਟਿੰਗ ਜਿਹੜੀ ਹੋਈ ਹੈ ਦੋਨਾਂ ਦੇ ਆਫੀਸਰਸ ਦੇ, ਉਹਨਾਂ ਨੂੰ ਤਾਰ ਲਾਉਣ ਤੋਂ ਰੋਕ ਦਿੱਤਾ ਗਿਆ ਬਾਰਡਰ ਤੇ, ਔਰ ਇੱਥੇ ਹਦਾਇਤਾਂ ਬਿਲਕੁਲ ਸਪਸ਼ਟ ਨੇ, ਔਰ ਇੰਡੀਆ ਦੌੜ ਕੇ ਤ੍ਰਿਪੁਰਾ ਦੇ ਮਿਲੀਟੈਂਟਸ ਦੇ ਨਾਲ ਸਮਝੌਤਾ ਕਰ ਰਿਹਾ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ, ਔਰ ਬੰਗਲਾਦੇਸ਼ ਪਾਕਿਸਤਾਨ ਤੋਂ ਐਮਨੀਸ਼ਨ ਖਰੀਦ ਲਿਆ, ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ, ਔਰ ਈਵਨ ਇਹਨਾਂ ਦਾ ਹਿੰਦੂਤਵੀ ਉਹ ਗਿਰੀਧਰ ਸਿੰਘ ਕੇ ਕੌਣ ਹੈ, ਬੜਾ ਬਦਬੂਦਾਰ ਹਿੰਦੂਤਵੀ, ਉਹਨੇ ਕਿਹਾ ਕਿ ਵੀ ਹੁਣ ISI ਜਿਹੜੀ ਹੈ ਉਹ ਬੰਗਲਾਦੇਸ਼ ਦੀ ਬੜੀ ਭਾਈ ਬਣ ਗਈ ਹੈ। ਉਹ ਬਣੀ ਹੈ ਕਿ ਨਹੀਂ, ਪਰ ਤੁਹਾਡੀਆਂ ਕਰਤੂਤਾਂ ਨੇ ਜੋ ਕੁਝ ਤੁਸੀਂ ਬੰਗਲਾਦੇਸ਼ ਕੀਤਾ ਜਾ ਕੇ 15 ਸਾਲ ਸ਼ੇਖ ਹਸੀਨਾ ਨੂੰ ਇੱਕ ਟਿਟੂਲਰ, ਇੱਕ ਕਠਪੁਤਲੀ ਵਾਂਗ ਰੱਖ ਕੇ, ਇਹ ਹੁਣ ਜਿਹਨੂੰ ਕਹਿੰਦੇ ਨੇ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਬਿਲਕੁਲ, ਕਿ ਜੋ ਤੁਸੀਂ ਬੀਜਦੇ ਹੋ ਜੋ ਤੁਸੀਂ ਵੱਢਦੇ ਹੋ। ਹੁਣ ਇਹਨਾਂ ਦੀ ਹਕੀਕਤ ਜਿਹੜੀ ਹੈ ਉਹ ਬੰਗਲਾਦੇਸ਼ੀਆਂ ਨੂੰ ਸਮਝ ਆਈ ਹੈ, ਔਰ ਇਸ ਵੇਲੇ ਉਹਨਾਂ ਨੇ ਚੌਂਟੇ ਪੂਰੇ ਚੁੱਕੇ ਹੋਏ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।